ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਅਸੀਂ ਵੀਰ ਕਿੱਕਰ ਸਿੰਘ ਜੀ ਦੀ ਲਿਖਤ ਪੜ੍ਹ ਰਹੇ ਸੀ। ਅੱਗੇ ਵੀ ਜੀ ਲਿਖਦੇ ਹਨ, ਉਹਨਾਂ ਦਾ ਇੱਕ ਹੋਰ ਇਸ਼ੂ ਹੈ। ਕਹਿੰਦੇ ਹਨ, ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਉਹ ਮਨਜੀਤ ਸਿੰਘ ਜੀਕੇ ਦੀ ਇੰਗਲੈਂਡ ਫੇਰੀ ਤੋਂ ਬਾਅਦ ਨਾਲ ਸੰਬੰਧਿਤ ਹੈ। ਕੁਝ ਚਿਹਰੇ ਇਸ ਆੜ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਤੇ ਲੀਹੂ ਲਾਉਣ ਦੇ ਆਹਰ ਵਿੱਚ ਹਨ। ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਵੱਲੋਂ ਲਿਖੇ ਗਏ ਕੁਝ ਸੰਪਾਦਕੀਆਂ ਵਿੱਚ ਪਰਦੇਸੀ ਖਾਲਸਾ ਜੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖਾਲਿਸਤਾਨ ਦੀ ਮੰਗ ਦਾ ਤਿਆਗ ਕਰ ਦੇਣ। ਉਸ ਅਨੁਸਾਰ ਇਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ। ਇਹ ਸਥਿਰ ਯਾਨੀ ਕਿ ਵਾਇਬਲ ਨਹੀਂ ਹੋਵੇਗਾ, ਕਿਉਂਕਿ ਇਸ ਦੇ ਇੱਕ ਪਾਸੇ ਪਾਕਿਸਤਾਨ ਅਤੇ ਦੂਸਰੇ ਪਾਸੇ ਭਾਰਤ ਹੋਵੇਗਾ, ਜਿਹੜੇ ਕਿ ਜਦੋਂ ਚਾਹਣ ਉਸ ਨੂੰ ਮਾਰ ਗਿਰਾਉਣਗੇ। ਉਸ ਦਾ ਇਹ ਵੀ ਕਹਿਣਾ ਹੈ ਕਿ ਜੇ ਇਹ ਮਿਲ ਵੀ ਜਾਏ ਤਾਂ ਸਿੱਖਾਂ ਨੂੰ ਰਾਜ ਕਰਨਾ ਨਹੀਂ ਆਉਂਦਾ, ਇਸ ਲਈ ਇਹ ਚੱਲੇਗਾ ਨਹੀਂ। ਉਸ ਨੇ ਸੁਪਨਾ ਦਿੱਤਾ ਹੈ ਕਿ ਸਾਰੇ ਭਾਰਤ ਨੂੰ ਹੀ ਖਾਲਿਸਤਾਨ ਬਣਾਓ। ਉਸ ਨੇ ਸਿੱਖਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਭਾਵੇਂ ਉਹਨਾਂ ਕੋਲ ਦੇਸ਼ ਨਾ ਵੀ ਹੋਵੇ, ਉਹ RSS ਵਾਂਗ ਇੱਕ ਮਜ਼ਬੂਤ ਜਥੇਬੰਦੀ ਦੀ ਸਥਾਪਨਾ ਕਰਨ। ਇਹੋ ਜਿਹੇ ਲੋਕ ਮੂਲ ਤੌਰ ਤੇ ਸਿੱਖ ਪ੍ਰਭੂਸੱਤਾ ਯਾਨੀ ਕਿ ਖਾਲਸਾ ਦੇ ਖਿਲਾਫ ਹਨ ਅਤੇ ਸਮੇਂ-ਸਮੇਂ ਸਿੱਖ ਕੌਮ ਵਿੱਚ ਝਗੜੇ ਵਾਲੇ ਮੁੱਦੇ ਖੜੇ ਕਰਦੇ ਰਹਿੰਦੇ ਹਨ। ਡਾਕਟਰ ਅਮਰਜੀਤ ਸਿੰਘ ਜੀ, ਇਸ ਤੇ ਜ਼ਰੂਰ ਟਿੱਪਣੀ ਕਰਨਾ, ਕਿਉਂਕਿ ਤੁਸੀਂ ਹੀ ਇਹਨਾਂ ਨੂੰ ਢੁਕਵਾਂ ਜਵਾਬ ਦੇ ਸਕਦੇ ਹੋ। ਜੀ ਡਾਕਟਰ ਸਾਹਿਬ। ਵੀਰ ਕਿੱਕਰ ਸਿੰਘ ਜੀ ਨੇ ਜਿਹੜੀ ਗੱਲ ਸਾਡੇ ਨੋਟਿਸ 'ਚ ਲਿਆਂਦੀ, ਅਸਲ 'ਚ ਮੈਂ ਵਾਸ਼ਿੰਗਟਨ ਸੀ ਇਸ ਵੀਕਐਂਡ ਜੀ। ਫਰਾਈਡੇ ਦੇ ਪ੍ਰੋਟੈਸਟ ਤੋਂ ਬਾਅਦ ਵੀਕਐਂਡ ਦੇ ਪ੍ਰੋਗਰਾਮ ਵੀ ਉੱਥੇ ਉਲੀਕੇ ਹੋਏ ਸਨ। ਜੀ ਜੀ। ਤੇ ਇੰਗਲੈਂਡ ਤੋਂ ਜਿਹੜੇ ਵੀਰ ਪੰਥਕ ਭਾਵਨਾ ਰੱਖਣ ਵਾਲੇ ਨੇ ਉਹ ਰਲ ਕੇ ਬੈਠੇ ਔਰ ਉਹਨਾਂ ਨੇ ਮੈਨੂੰ ਉੱਥੋਂ ਕਾਲ ਮਿਲਾਈ ਜੀ। ਔਰ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਲਗਾਤਾਰ ਨਾਲ ਐਡੀਟੋਰੀਅਲ ਛਪ ਰਹੇ ਨੇ, ਉਹ ਖਾਲਿਸਤਾਨ ਦੇ ਕਨਸੈਪਟ ਨੂੰ ਨੈਗੇਟ ਕਰ ਰਹੇ ਨੇ ਜੀ ਔਰ ਤੁਸੀਂ ਇਸ ਬਾਰੇ ਲਿਖੋ। ਜੀ। ਉਹਨਾਂ ਨੂੰ ਤਾਂ ਖੈਰ ਮੈਂ ਇਹੀ ਸਲਾਹ ਦਿੱਤੀ ਕਿ ਵੀ ਸਾਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਸਿਚੁਏਸ਼ਨਸ ਨੂੰ। ਜਿਸ ਤਰੀਕੇ ਦੇ ਨਾਲ ਲੋਕ ਸਾਨੂੰ ਪ੍ਰਵੋਕ ਕਰਦੇ ਨੇ, ਅਸੀਂ ਰਿਐਕਟਿਵ ਏਜੰਡੇ ਤੇ ਚਲੇ ਜਾਂਦੇ ਔਰ ਰਿਐਕਸ਼ਨ ਹਮੇਸ਼ਾ ਲੂਜ਼ਿੰਗ ਗੇਮ ਹੁੰਦਾ। ਪਰ ਉਸ ਤੋਂ ਬਾਅਦ ਇੱਕ ਹੋਰ ਵੀ ਵੀਰ ਨੇ ਫੋਲੋ ਕੀਤਾ ਯੂਰਪ ਤੋਂ ਹੀ ਜੀ। ਔਰ ਜਦੋਂ ਵੀਰ ਕਿੱਕਰ ਸਿੰਘ ਜੀ ਦੀ ਈਮੇਲ ਅੱਜ ਸਵੇਰੇ ਹੀ ਇਹਨਾਂ ਦੀ ਆਈ ਹੈ, ਹਾਲਾਂਕਿ ਬਹੁਤ ਸਾਰੀਆਂ ਈਮੇਲਸ ਅਜੇ ਪੈਂਡਿੰਗ ਨੇ ਜੀ ਜੀ, ਪਰ ਮੈਂ ਇਸ ਨੂੰ ਇਸ ਲਈ ਵੀ ਪਿਕ ਕੀਤਾ ਵੀ ਕਈ ਵਾਰੀ ਕੁਝ ਇਸ਼ੂ ਕਰੰਟ ਨੇ ਜੀ ਔਰ ਜ਼ਾਹਰ ਹੈ ਵੀ ਇਹਨਾਂ ਤੋਂ ਇਲਾਵਾ ਵੀ ਸਪੋਕਸਮੈਨ ਤੋਂ ਇਲਾਵਾ ਕੋਈ ਹੋਰ ਜਿਹੜਾ ਅਨਨੋਨ ਜਿਹਾ ਕੋਈ ਚੇਤਨਾ ਕਿ ਕੀ ਕਰਕੇ ਇਸ ਕਿਸਮ ਦਾ ਰਸਾਲੇ ਜੀ, ਉਸ ਦਾ ਜਿਹੜਾ ਸੰਪਾਦਕ ਹੈ ਉਸ ਨੇ ਵੀ ਬੜਾ ਇਸ ਦੇ ਉੱਤੇ ਨੈਗੇਟਿਵ ਜਿਹੜਾ ਉਹ ਲਿਖਿਆ ਖਾਲਿਸਤਾਨ ਬਾਰੇ ਔਰ ਉਹਦੀ ਜਿਹੜਾ ਉਸ ਨੂੰ ਦਹਿਸ਼ਤਗਰਦੀ ਔਰ ਕਮਿਊਨਲ ਐਂਗਲ ਨਾਲ ਜੋੜ ਕੇ ਜੀ। ਔਰ ਇਸ ਤੋਂ ਇਲਾਵਾ ਇਸੇ ਦੌਰਾਨ ਕੱਲ੍ਹ ਹੀ ਮੇਰੀਆਂ ਨਜ਼ਰਾਂ 'ਚੋਂ ਇੱਕ ਲੈਟਰ ਜਿਹੜਾ ਕਿ ਸ਼ਾਇਦ ਮਨਜੀਤ ਸਿੰਘ ਜੀਕੇ ਜਾਂ ਮਨਜਿੰਦਰ ਸਿੰਘ ਸਰਸਾ ਦੇ ਡਰਾਈਵਰ ਵੱਲੋਂ ਦਿੱਲੀ ਐਡਮਿਨਿਸਟ੍ਰੇਸ਼ਨ ਨੂੰ ਐਕਸਟਰਾ ਸਿਕਿਉਰਿਟੀ ਦੇ ਲਈ ਲਿਖਿਆ ਗਿਆ ਜੀ। ਉਸ ਦੇ ਵਿੱਚ ਵੀ ਜਿਹੜਾ ਹੈ ਬਿਆਨਿਆ ਗਿਆ ਕਿ ਕਿਵੇਂ ਜਿਹੜਾ 10 ਮੈਂਬਰੀ ਡੈਲੀਗੇਸ਼ਨ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹਦੇ 'ਚ ਮਨਜਿੰਦਰ ਸਿੰਘ ਸਰਸਾ ਵੀ ਆਇਆ, ਕਿਉਂਕਿ ਸਰਸਾ ਦਾ ਰੁਤਬਾ ਉਹੀ ਹੈ ਜੋ ਇਸ ਵੇਲੇ ਪੰਜਾਬ 'ਚ ਅਕਾਲੀ ਦਲ 'ਚ ਬਿਕਰਮਜੀਤ ਸਿੰਘ ਮਜੀਠੀਆ ਦਾ। ਮਨਜੀਤ ਸਿੰਘ ਜੀਕੇ ਤਾਂ ਜਿਹੜਾ ਫਰੰਟ ਹੈ ਜੀ, ਫਰੰਟ ਮੈਨ ਹੈ, ਜਿਹਨੂੰ ਪਪੇਟ ਅਸੀਂ ਕਹਿੰਦੇ ਜੀ ਜੀ। ਔਰ ਉਹਦੇ 'ਚ ਉਸ ਲੈਟਰ ਨੂੰ ਦੇਖਣ ਤੋਂ ਬਾਅਦ ਹਾਲਾਂਕਿ ਪਹਿਲਾਂ ਤਾਂ ਮੈਨੂੰ ਅੰਦਾਜ਼ਾ ਹੋਇਆ ਵੀ ਕਈ ਵਾਰ ਬੇਸ਼ੱਕ ਇਹ ਤਾਂ ਲੱਗਦਾ ਸੀ ਵੀ ਬਾਦਲਾਂ ਦਾ ਏਜੰਡਾ ਸੈੱਟ ਕਰਨ ਦੇ ਲਈ ਉਹ ਗਿਆ ਜਾਂ ਉਸ ਦੀ ਵਿਜ਼ਿਟ ਹੋਈ ਹੋਏਗੀ, ਪਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਇਹ ਇਹਨਾਂ ਦਾ ਬਹੁਤ ਵੱਡਾ ਮਿਸ਼ਨ ਸੀ। 10 ਮੈਂਬਰਾਂ ਤੋਂ ਜ਼ਿਆਦਾ ਡੈਲੀਗੇਸ਼ਨ, ਵੱਡਾ ਪੱਤਰਕਾਰ ਵੀ ਨਾਲ ਸੀ ਜੀ। ਔਰ ਉਹਦੇ 'ਚ ਉਹਨਾਂ ਨੇ ਲੈਟਰ 'ਚ ਉਹਨਾਂ ਨੇ ਬੜਾ ਸਪੈਸੀਫਿਕਲੀ ਕਿਹਾ ਕਿ ਵੀ ਇਹ ਤਾਂ ਅਸੀਂ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਉਹਨਾਂ ਦੇ ਖਾਸ ਮਿਸ਼ਨ ਨੂੰ ਜਿਹੜਾ ਪੂਰਾ ਕਰਨ ਦੇ ਲਈ ਗਏ ਸੀ ਔਰ ਉੱਥੇ ਆ ਹੋਇਆ ਬਰਮਿੰਗਮ ਦੇ ਵਿੱਚ ਇਵੇਂ ਚੈਲੰਜ ਹੋਇਆ ਕਿ ਸਾਨੂੰ ਉੱਥੋਂ ਦਾ ਪੁਲਿਸ ਨੂੰ ਸੱਦਣਾ ਪਿਆ ਔਰ ਸਿਕਿਉਰਿਟੀ ਉਹਨਾਂ ਨੇ ਹੁਣ ਦਿੱਲੀ 'ਚ ਵੀ ਐਕਸਟਰਾ ਸਿਕਿਉਰਿਟੀ ਮੰਗੀ ਹੈ ਜੀ, ਸਾਨੂੰ ਧਮਕੀਆਂ ਮਿਲ ਰਹੀਆਂ ਜਾਂ ਦਿਸ ਦੈਟ ਜੀ। ਸੋ ਉਹਦੇ 'ਚੋਂ ਦੋ ਗੱਲਾਂ ਨਿਕਲੀਆਂ। ਇੱਕ ਤਾਂ ਜਦੋਂ ਇੱਥੇ ਅਸੀਂ ਵੀ ਗੱਲ ਕੀਤੀ, ਹੋਰਨਾਂ 'ਚ ਵੀ ਇੰਗਲੈਂਡ ਦੀਆਂ ਸੰਗਤਾਂ ਨੇ ਵੀ ਚੈਲੰਜ ਕੀਤਾ ਜੀ, ਤੇ ਉਹਨਾਂ ਦਾ ਸੋ ਕਾਲਡ ਕੋਈ ਮੀਡੀਆ ਐਡਵਾਈਜ਼ਰ ਬਿਠਾਇਆ ਹੋਇਆ, ਉਹਦੀ ਪ੍ਰੈਸ ਸਟੇਟਮੈਂਟ ਆ ਗਈ ਕਿ ਜੀ ਬਹੁਤ ਸਕਸੈਸਫੁਲ ਰਿਹਾ ਦੌਰਾ, ਉੱਥੇ 35 ਗੁਰਦੁਆਰਿਆਂ ਨੇ ਸੱਦ ਕੇ ਸਿਰੋਪਾਓ ਦਿੱਤਾ ਹੈ, ਸਿਰਫ ਮੁੱਠੀ ਭਰ ਲੋਕਾਂ ਨੇ ਵਿਰੋਧ ਕੀਤਾ ਹੈ ਔਰ ਇੱਕ ਉਹਨਾਂ ਨੇ ਕਿਹਾ ਜੀ ਗੱਲ ਹੋ ਗਈ ਹੈ, ਹੁਣ ਗਰੁੱਪ ਵੀਜ਼ੇ ਮਿਲਿਆ ਕਰਨਗੇ ਇੰਗਲੈਂਡ ਤੋਂ ਇੰਡੀਆ ਆਉਣ ਦੇ ਲਈ ਔਰ ਦੂਸਰੇ ਤੀਸਰੇ। ਪਰ ਜਦੋਂ ਤੁਸੀਂ ਉਹ ਲੈਟਰ ਦੇਖਦੇ ਹੋ ਜਿਹੜਾ ਸਿਕਿਉਰਿਟੀ ਮੰਗਣ ਦੇ ਲਈ ਹੈ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਬਾਹਰਲੇ ਸਿੱਖਾਂ ਦੇ ਨਾਲ ਇੰਟਰੈਕਸ਼ਨ ਤਾਂ ਕਿ ਉਹ ਆ ਸਕਣ ਜਾਂ ਦੂਜਾ
ਅੱਜ ਹੀ ਇੱਕ ਆਰਟੀਕਲ ਪੰਜਾਬ ਸਪੈਕਟਰਮ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਫੋਲੋ ਕੀਤਾ ਉਸ ਤੋਂ ਬਾਅਦ ਕਿ ਵੀ ਉਹ ਵੀ ਇੰਗਲੈਂਡ ਆਏ, ਸਾਰੀਆਂ ਜਥੇਬੰਦੀਆਂ ਨੂੰ ਮਿਲੇ, ਔਰ ਉਸ ਆਰਟੀਕਲ ਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਮਕਸਦ ਕੀ ਸੀ ਇਸ ਦੌਰੇ ਦਾ। ਤੇ ਉਹਦੇ ਜਿਹੜਾ ਬਿਟਵੀਨ ਦਾ ਲਾਈਨਸ ਹੈ ਉਸ ਆਰਟੀਕਲ ਦਾ ਤੱਤਸਾਰ ਕਿ ਇਹ ਵੀ ਅਸਲ 'ਚ ਇਹਨਾਂ ਨੂੰ ਹੁਣ ਫਿਕਰ ਪੈ ਗਿਆ ਵੀ ਅਮਰੀਕਾ ਕੈਨੇਡਾ ਤਾਂ ਬੰਦ ਹੋ ਗਿਆ ਜੀ ਇਹਨਾਂ ਦੇ ਲਈ ਸਿਕਸ ਫॉर ਜਸਟਿਸ ਦੇ ਲਾ ਸੂਟਸ ਕਰਕੇ, ਕਿ ਬਈ ਹੁਣ ਇਹਨਾਂ ਦੇ ਵਿੰਗ ਫੈਲ ਰਹੇ ਨੇ ਇੰਗਲੈਂਡ 'ਚ ਵੀ ਜੀ, ਕਿ ਵੀ ਇਹ ਨਾ ਹੋਏ ਵੀ ਇੰਗਲੈਂਡ 'ਚ ਵੀ ਜਿਵੇਂ ਪਿਨੋਸ਼ੇ ਔਰ ਦੂਸਰਾ ਸਾਊਥ ਅਮਰੀਕਨ ਜਿਹੜੇ ਟਾਇਰੈਂਟ ਸੀ ਉਹਨਾਂ ਨੂੰ ਐਮਨੈਸਟੀ ਇੰਟਰਨੈਸ਼ਨਲ ਨੇ ਗ੍ਰਿਫਤਾਰ ਕਰਵਾਇਆ ਸੀ ਵੀ ਹੁਣ ਤਾਂ ਇੰਗਲੈਂਡ ਆਉਣ ਜਾਣ ਹੈ ਵੀ ਇੰਗਲੈਂਡ ਵੀ ਸਾਡਾ ਬੰਦ ਹੋਏ। ਸੋ ਅਸਲ 'ਚ ਇਹ ਸਾਰੀ ਜਿਹੜੀ ਸਟ੍ਰੈਟਜੀ ਹੈ ਇਹ ਬਾਦਲ ਕਿਆਂ ਨੇ ਏਜੰਸੀਆਂ ਦੀ ਮਦਦ ਦੇ ਨਾਲ ਤਿਆਰ ਕੀਤੀ ਸੀ ਜੀ। ਸੋ ਉਸ ਦਾ ਨਤੀਜਾ ਹੈ ਕਿ ਉਹ ਗੱਲ ਚੱਲੀ ਨਹੀਂ। ਜੀ ਜੀ, ਹੁਣ ਸਪੋਕਸਮੈਨ ਦੀ ਇਸ ਵੇਲੇ ਕੀ ਮਜਬੂਰੀ ਹੈ ਕਿ ਉਹ ਮਨਜੀਤ ਸਿੰਘ ਜੀਕੇ ਦੇ ਹੱਕ ਦੇ ਵਿੱਚ ਆ ਗਏ ਜੀ, ਕਿਉਂਕਿ ਅਦਰਵਾਈਜ਼ ਤਾਂ ਇਹ ਸਾਰਾ ਉਹਨੇ ਆਪਣਾ ਕ੍ਰੀਏਟ ਹੀ ਕੀਤਾ ਹੈ ਬਾਦਲ ਕਿਆਂ ਦਾ ਵਿਰੋਧ ਕਰਕੇ ਜੀ ਕਿ ਬਈ, ਔਰ ਉਹਨੂੰ ਹਮੇਸ਼ਾ ਹੈ ਜੀ ਕਿ ਫਲਾਣੇ ਤੇ ਉਹ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁਜਾਰੀ ਲਿਖਦਾ ਹੈ ਜੀ ਜੀ, ਫਿਰ ਉਹਨੂੰ ਕਿਉਂਕਿ ਪੰਥ ਚੋਂ ਐਕਸਕਮਿਊਨੀਕੇਟ ਕੀਤਾ ਹੋਇਆ ਜਥੇਦਾਰ ਨੇ, ਇਸ ਲਈ ਉਹ ਸਾਰੀ ਇੰਸਟੀਟਿਊਸ਼ਨ ਨੂੰ ਹੀ ਜਿਹੜਾ ਉਹ ਬਿਲਿਟਲ ਕਰਦਾ। ਪਰ ਇਹ ਸਾਰੇ ਜਿਹੜੀ ਪ੍ਰੋਬਲਮ ਹੁੰਦੀ ਹੈ ਵੀ ਜਿਹੜੀ ਸਾਡੇ ਜਿਸ ਕਰਕੇ ਸਾਡੇ ਵੀਰ ਜਾਂ ਭੈਣਾਂ ਅਪਸੈਟ ਵੀ ਹੋ ਜਾਂਦੇ ਨੇ ਜੀ। ਹੁਣ ਜੇ ਤਾਂ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਨੇ ਕੰਕਰੀਟ ਡਿਬੇਟ ਕਰਨੀ ਹੈ, ਔਰ ਮੈਂ ਸਤਿਗੁਰੂ ਦੇ ਭੈ ਭਾਵਨੀ 'ਚ ਇਹ ਗੱਲ ਕਹਿ ਰਿਹਾ ਜੀ ਕਿ ਇਹੋ ਜਿਹੀ ਗੱਲ ਇੱਕ ਵਾਰ ਖੁਸ਼ਵੰਤ ਸਿੰਘ ਨੇ ਅੱਜ ਤੋਂ 3-4 ਸਾਲ ਪਹਿਲਾਂ ਇੱਕ ਆਰਟੀਕਲ ਦੇ ਵਿੱਚ ਲਿਖੀ ਜੀ ਕਿ ਜੀ ਮੈਂ ਫਲਾਣੇ ਨੂੰ 1-2 ਖਾਲਿਸਤਾਨੀ ਲੀਡਰਾਂ ਦੇ ਨਾਂ ਲਏ, ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ, ਉਹਨਾਂ ਨੂੰ ਮੈਂ ਕਿਹਾ ਕਿ ਜੀ ਦੱਸੋ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਖਾਲਿਸਤਾਨ ਦਾ ਬਾਰਡਰ ਦੱਸੋ ਕਿਹੜਾ ਹੋਏਗਾ ਜੀ, ਉਹਦੀ ਕੀ ਵਾਇਬਿਲਿਟੀ ਹੈ, ਉਹ ਇਕਨੋਮਿਕਲ ਕਿਵੇਂ ਵਾਇਬਲ ਹੋਏਗਾ, ਤੇ ਉਹਨਾਂ ਦੇ ਕੋਲ ਕੋਈ ਆਨਸਰ ਨਹੀਂ ਸੀ। ਅਸੀਂ ਪਬਲਿਕ ਲੈਟਰ ਜਿਸ ਗੱਲ ਨੂੰ ਅਸੀਂ ਯਕੀਨੀ ਬਣਾਉਣ ਲਈ ਕਿ ਉਹਨੂੰ ਡਿਲੀਵਰ ਵੀ ਕਰਵਾਇਆ ਖੁਸ਼ਵੰਤ ਸਿੰਘ ਨੂੰ ਜੀ, ਔਰ ਖੁਸ਼ਵੰਤ ਸਿੰਘ ਦੇ 2-3 ਦੋਸਤ ਜਿਹੜੇ ਪਾਕਿਸਤਾਨੀ ਜਰਨਲਿਸਟ ਨੇ ਉਹਨਾਂ ਤੱਕ ਵੀ ਪਹੁੰਚਾਇਆ। ਜੀ ਅਸੀਂ ਖੁੱਲਾ ਸੱਦਾ ਦਿੱਤਾ ਖੁਸ਼ਵੰਤ ਸਿੰਘ ਨੂੰ ਕਿ ਬਈ ਤੇਰੇ ਅਸੀਂ ਟਿਕਟ ਦਾ ਵੀ ਪ੍ਰਬੰਧ ਕਰਾਂਗੇ। ਜੀ ਜੀ, ਨੈਸ਼ਨਲ ਪ੍ਰੈਸ ਕਲੱਬ ਜਿੱਥੇ ਸਾਡਾ ਖਾਲਿਸਤਾਨ ਅਫੇਅਰ ਸੈਂਟਰ ਦਾ ਆਫਿਸ ਹੈ ਨੈਸ਼ਨਲ ਪ੍ਰੈਸ ਬਿਲਡਿੰਗ ਉੱਤੇ ਹੀ ਨੈਸ਼ਨਲ ਪ੍ਰੈਸ ਕਲੱਬ ਹੈ ਕਿ ਨੈਸ਼ਨਲ ਪ੍ਰੈਸ ਕਲੱਬ 'ਚ ਆ ਜਾਏ। ਜੀ 5 ਜਰਨਲਿਸਟ ਜਾਂ ਜੱਜ ਆਪਣੀ ਮਰਜ਼ੀ ਦੇ, ਪਾਕਿਸਤਾਨ 'ਚੋਂ 5 ਲੈ ਲਓ, ਇਧਰੋਂ ਲੈ ਲਓ, ਜੀ ਓਪਨ ਡਿਬੇਟ, ਵੀ ਆਰ ਰੈਡੀ, ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਤੇਰੀ ਆਪਣੀ ਚੋਣ ਦੇ ਲੈ 5 ਨਿਊਟਰਲ ਹੋਰ ਰਿਕਮੈਂਡੇਸ਼ਨਸ ਲੈ ਲਓ। ਜੀ ਜੀ, ਵੀ ਐਟਲੀਸਟ ਐਵੇਂ ਮੌਕਰੀ ਨਾ ਬਣਾਓ ਇਸ ਗੱਲ ਦੀ ਕਿ ਵੀ ਤੁਹਾਨੂੰ ਹਿੰਦੁਸਤਾਨ ਦਾ ਬਾਰਡਰ ਪਤਾ ਸੀ ਕਿ ਪਾਕਿਸਤਾਨ ਹਿੰਦੁਸਤਾਨ ਦਾ ਬਾਰਡਰ ਕਿੱਥੇ ਡਰਾ ਹੋਏਗਾ। ਜੀ ਜੀ, 14 ਅਗਸਤ ਤੱਕ ਰੈੱਡ ਕਲਿਫ ਲਾਈਨ ਦੇ ਵਿੱਚ ਕਿਹੜੇ ਜ਼ਿਲ੍ਹੇ ਕਿੱਧਰ ਨੂੰ ਜਾ ਰਹੇ ਸੀ, ਕਿੱਧਰ ਨੂੰ ਆ ਗਏ। ਜੀ, ਰੈੱਡ ਕਲਿਫ ਨੇ ਕਦੇ ਗਰਾਊਂਡ ਤੇ ਦੇਖਿਆ ਵੀ ਨਹੀਂ ਸੀ ਹੋਇਆ ਵੀ ਪੰਜਾਬ ਕਿੱਥੇ ਆ, ਉਹਨੇ ਮੈਪ ਦੇਖਿਆ, ਉਹਨੇ ਲਾਈਨ ਖਿੱਚ ਦਿੱਤੀ, ਤੁਹਾਨੂੰ ਪਤਾ ਸੀ ਵੀ ਇੰਡੀਆ ਦਾ ਬਾਰਡਰ ਕਿਹੜਾ ਹੋਏਗਾ, ਕਿ ਵਾਘਾ ਤੇ ਆ ਕੇ ਬਣੇਗਾ, ਕਿ ਹੁਸੈਨੀ ਵਾਲਾ ਤੇ ਬਣੇਗਾ, ਲਾਹੌਰ ਇੱਧਰ ਜਾਏਗਾ ਕਿ ਉੱਧਰ ਆਏਗਾ, ਕਲਕੱਤਾ ਇੱਧਰ ਆਏਗਾ ਕਿ ਉੱਧਰ ਜਾਏਗਾ। ਜੀ ਜੀ, ਸੋ ਇਹ ਜਿਹੜੇ ਲੋਕ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਨੇ, ਇਸ ਕਿਸਮ ਦੀ ਜਿਹੜੀ ਗੱਲ ਨੂੰ ਨਾਲ ਕਹਿ ਦੋ ਜੀ ਜੇ ਬਣ ਵੀ ਗਿਆ ਤੇ ਵਾਇਬਲ ਨਹੀਂ ਹੋਏਗਾ, ਤੁਸੀਂ ਗੋਡ ਐਲਮਾਈਟੀ ਹੋ। ਜੀ ਬਿਲਕੁਲ, ਕਿਵੇਂ ਵਾਇਬਲ ਨਹੀਂ ਹੋਏਗਾ? ਦੁਨੀਆ ਦੇ ਵਿੱਚ ਇਹੀ ਲੋਕ ਨੇ ਪਾਕਿਸਤਾਨ ਨੂੰ 68 ਸਾਲ ਤੋਂ ਫੇਲਡ ਸਟੇਟ ਕਹਿ ਰਹੇ ਨੇ। ਅੱਜ ਤੋਂ 3 ਸਾਲ ਪਹਿਲਾਂ ਰੌਲਾ ਇਹੀ ਸਾਰੇ ਲਿਖਦੇ ਸੀ ਜੀ ਟੁੱਟ ਗਿਆ, ਬਲੋਚਿਸਤਾਨ ਇੱਧਰ ਚਲ ਜਾਏਗਾ, ਫਲਾਣਾ ਚਲਾ ਜਾਏਗਾ, ਉਹ ਨਿਊਕਲੀਅਰ ਸਟੇਟ ਬਣ ਕੇ ਤੁਹਾਡੇ ਸਿਰ ਤੇ ਬੈਠਾ ਹੋਇਆ। ਜੀ ਜੀ, ਚੌਥੇ ਦਿਨ ਤੁਸੀਂ ਜੁੱਤੀਆਂ ਖਾ ਰਹੇ ਹੋ। ਅੱਜ ਵੀ ਹੋਇਆ ਕਿ ਜੀ ਗੋਲਾਬਾਰੀ ਹੋਈ, 5 ਜ਼ਖਮੀ ਹੋਏ, ਫਲਾਣੇ ਮਾਰ ਦਿੱਤੇ, ਉਹ ਫੇਲਡ ਸਟੇਟ ਹੈ। ਜੀ ਜੀ, ਉਸੇ ਹੀ ਜਿਹਨੂੰ ਤੁਸੀਂ ਕਹਿੰਦੇ ਸੀ ਜੀ ਕਿ ਅਮਰੀਕਾ ਨੂੰ ਕਿਹਾ ਵੀ ਸਾਡੇ ਹਵਾਲੇ ਅਫਗਾਨਿਸਤਾਨ ਕਰੋ, ਪਾਕਿਸਤਾਨ ਨਾਲ ਡੀਲ ਨਾ ਕਰੋ। ਅਲਟੀਮੇਟਲੀ ਕਿਹਦੇ ਨਾਲ ਨੈਗੋਸ਼ੀਏਟ ਕਰ ਰਿਹਾ ਅਮਰੀਕਾ? ਪਾਕਿਸਤਾਨ ਨਾਲ ਕਰ ਰਿਹਾ, ਤਾਲਿਬਾਨ ਨਾਲ ਕਰ ਰਿਹਾ। ਫੇਲਡ ਸਟੇਟ ਉਹ ਕਿਵੇਂ ਹੋਏ? ਫੇਲਡ ਸਟੇਟ ਤੁਸੀਂ ਹੋ। ਵੀ ਤੁਹਾਨੂੰ ਇੱਕ ਛੋਕਰਾ ਉਹ ਰਾਹੁਲ ਗਾਂਧੀ ਜਿਹੜਾ ਉਹ ਇੱਕ ਬਿਆਨ ਦਿੰਦਾ ਜੀ ਕਿ ਆਰਡੀਨੈਂਸ ਬਕਵਾਸ ਹੈ, ਇਹਨੂੰ ਫਾੜ ਕੇ ਸੁੱਟ ਦਿਓ ਜੀ, ਔਰ ਤੁਹਾਡੀ ਸਾਰੀ ਕੈਬਨਿਟ ਜਿਹੜੀ ਹੈ ਉਹਨੂੰ ਵਾਪਸ ਲੈ ਲੈਂਦੀ ਹੈ ਜਾ ਕੇ ਕਿ ਜੀ ਬਸ ਖਤਮ ਹੋ ਗਿਆ ਜੀ, ਉਹ ਰਾਜ ਤੁਸੀਂ ਕਰ ਰਹੇ ਹੋ, ਤੁਹਾਡੀ ਕੈਬਨਿਟ ਕਰ ਰਹੀ ਹੈ। ਡੈਮੋਕ੍ਰੇਸੀ ਹੈ ਕਿ ਰਾਹੁਲ ਗਾਂਧੀ ਹੈ ਜਿਹਨੂੰ ਜਿਹੜਾ ਇਲ ਦੇ ਤੇ ਕੋਕੋ ਦੇ ਵਿੱਚ ਫਰਕ ਨਹੀਂ ਪਤਾ ਹੈ। ਜੀ ਜੀ, ਸੋ ਇਹ ਉਸ ਮੁਲਕ 'ਚ ਬੈਠ ਕੇ ਜਿੱਥੇ ਇੱਕ ਬੰਦਾ ਆਪਣਾ ਇੱਕ ਬਿਆਨ ਦੇ ਕੇ ਉਹਦੀ ਕੁਆਲੀਫਿਕੇਸ਼ਨ ਕੀ ਹੈ ਜੀ, ਮਾਂ ਉਹਦੀ ਵੇਟਰੈਸ ਸੀ, ਉਹਦੀ ਇੱਕ ਵਾਰ ਇਟਾਲੀਅਨ ਅੱਧਾ ਹੈ
ਕਿੱਥੋਂ ਆਇਆ, ਕਿਹੜਾ ਉਹਦਾ ਪੋਲੀਟੀਕਲ ਐਕਸਪੀਰੀਅੰਸ ਹੈ, ਕਿਹੜੀ ਉਹਨੇ ਫਰੀडम ਸਟਰਗਲ ਦੇ ਵਿੱਚ ਕੀਤਾ, ਕਿਹੜਾ ਉਹ ਇਕਨੋਮਿਸਟ ਹੈ ਦੁਨੀਆ ਦਾ, ਜੀ ਤੇ ਕਰਪਸ਼ਨ ਦੇ ਹਵਾਲੇ ਨਾਲ ਕਿਹੜਾ ਇਮਾਨਦਾਰ ਹੈ, ਉਹਦਾ ਆਪਣਾ ਟਰੈਕ ਰੈਕੋਰਡ, ਉਹਦੇ ਪਿਓ ਦਾ, ਉਹਦੇ ਜੀਜੇ ਦਾ, ਉਹਦਾ ਆਪਣਾ ਕੀ ਹੈ। ਜੀ ਜੀ ਸੋ ਉਸ ਸਟੇਟ 'ਚ ਬਹਿ ਕੇ ਜਿਹਨੂੰ ਉਹ ਲੋਕਤੰਤਰ ਕਹਿ ਰਹੇ ਨੇ, ਆਹ ਗੱਲ 2 ਦਿਨ ਪਹਿਲਾਂ ਦੀ ਹੈ। ਜੇ ਮੈਂ ਪਹਿਲੇ ਪਿਛਲੇ ਕਿੱਸੇ ਸੁਣਾਉਂਦਾ ਫਿਰ ਹੋਣਾ ਸੀ ਜੀ ਇਹ ਤਾਂ ਪੁਰਾਣੀਆਂ ਗੱਲਾਂ, ਹੁਣ ਤਾਂ ਸਿਸਟਮ ਬੜਾ ਬਦਲ ਗਿਆ। ਜੀ ਸੋ ਜਿਹੜੀ ਡੈਮੋਕ੍ਰੇਸੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਕਿ ਜੀ ਉੱਥੇ ਬੈਠ ਕੇ ਤੁਹਾਡੀ ਬੜੀ ਕਾਮਯਾਬ ਸਟੇਟ ਹੈ, ਸਾਰੇ ਹਿੰਦੁਸਤਾਨ ਨੂੰ ਖਾਲਿਸਤਾਨ ਬਣਾ ਲਓ। ਜੀ ਜੀ ਉਹ ਇੱਕ ਪੰਜਾਬੀ ਦਾ ਅਖਾਣ ਹੈ ਵੀ ਆਪ ਜੋਗੀ ਜਾਗ ਨਹੀਂ, 5 ਪੀਰ ਸਾਧ ਨਹੀਂ। ਜੀ ਕਿਉਂਕਿ ਬਹਿਣ ਦੀ ਥਾਂ ਨਹੀਂ ਹੈ, ਕਹੋ ਜੀ 5 ਪੀਰਾਂ ਦੀ ਰੋਟੀ ਕਰਨੀ ਹੈ, ਪੀਰ ਸੱਦੋ ਜੀ ਵੀ ਪਹਿਲਾਂ ਆਪਣੀ ਬਹਿਣ ਦੀ ਥਾਂ ਬਣਾਓ। ਤੁਹਾਨੂੰ ਜੁੱਤੀਆਂ ਖਾ ਰਹੇ ਹੋ ਤੁਸੀਂ, ਅੱਧੇ ਚੱਟ ਰਹੇ ਹੋ। ਇਹ ਤੁਹਾਡੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ ਹੈ, ਪੱਗ ਤੁਹਾਡੇ ਸਿਰ ਤੇ ਉਹਨਾਂ ਨੇ ਰਹਿਣ ਨਹੀਂ ਦਿੱਤੀ, ਡਿਸਆਨਰ ਤੁਹਾਨੂੰ ਕੀਤਾ ਹੋਇਆ ਹੈ। ਇਹ 2% ਤੁਹਾਡੀ ਆਬਾਦੀ ਹੈ, ਹਿੰਦੁਸਤਾਨ ਦਾ ਕਲਚਰ ਤੁਹਾਨੂੰ ਖਾ ਰਿਹਾ ਹੈ, ਹਿੰਦੂਤਵਾ ਤੁਹਾਨੂੰ ਨਿਗਲ ਰਿਹਾ ਹੈ, ਤੁਸੀਂ ਸਾਰੇ ਹਿੰਦੁਸਤਾਨ ਨੂੰ ਖਾਲਿਸਤਾਨ ਬਣਾਓਗੇ। ਜੀ ਸੋ ਇਹ ਭਗੌੜਾਪਨ, ਔਰ ਬਿਲਕੁਲ ਮੈਂ ਸਮਝਦਾ ਵੀ ਇਹ ਜਵਾਬ ਉਹਨਾਂ ਨੇ ਅਖੀਰ 'ਚ ਬਿਲਕੁਲ ਠੀਕ ਦਿੱਤਾ ਸੀ ਕਿ ਅਲਟੀਮੇਟਲੀ ਉਹੀ ਲੋਕ ਨੇ ਜੀ ਜਿਹੜੇ ਸਾਡੀ ਸੋਵਰਨਟੀ ਦਾ ਵਿਰੋਧ ਕਰਦੇ ਨੇ, ਸਾਡੀ ਬਾਦਸ਼ਾਹਤ, ਪ੍ਰਭੂ ਸੱਤਾ, ਖਾਲਿਸਤਾਨ ਦੇ ਵਿਰੋਧੀ ਨੇ, ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ ਜੀ ਕਿ ਜੀ ਹੁਣ ਉਹ ਕਹਿੰਦੇ ਨੇ ਜੀ ਬਾਹਰਲੇ ਸਿੱਖਾਂ ਨੂੰ ਇਹ ਮੰਗ ਛੱਡ ਕੇ ਤੇ ਤੁਹਾਡੀਆਂ ਜੁੱਤੀਆਂ ਖਾਣ ਦੇ ਲਈ ਤੁਹਾਡੇ ਲੈਵਲ ਦੇ ਉੱਤੇ ਆਉਣਾ ਚਾਹੀਦਾ ਹੈ ਜਿਵੇਂ ਤੁਸੀਂ ਖਾ ਰਹੇ ਹੋ। ਜੀ ਸੋ ਮੈਂ ਸਮਝਦਾ ਵੀ ਇਹ ਮੈਸੇਜ ਮਨਜੀਤ ਸਿੰਘ ਜੀਕੇ ਨੂੰ ਵੀ ਚੰਗੀ ਤਰ੍ਹਾਂ ਮਿਲ ਗਿਆ, ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਲ ਜਾਣਾ ਚਾਹੀਦਾ। ਔਰ ਜਾਂ ਤਾਂ ਇਹ ਹੈ ਵੀ ਇਹਨਾਂ 'ਚੋਂ ਕੋਈ ਨੋਬਲ ਪ੍ਰਾਈਜ਼ ਵਿਨਰ ਹੈ, ਜਿਹੜਾ ਕੋਈ ਇਕਨੋਮਿਸਟ ਹੈ ਜਿਹਨੂੰ ਕੋਈ ਨਜ਼ਰ ਆਉਂਦਾ ਹੈ, ਜਿਸ ਇਕਨੋਮੀ ਦੇ ਨਾਂ ਥੱਲੇ ਬੜਾ ਵੱਡਾ ਇਕਨੋਮਿਸਟ ਬਣਾ ਕੇ ਮਨਮੋਹਨ ਸਿੰਘ ਨੂੰ ਤੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਲਿਆਂਦਾ ਸੀ। ਹੁਣ ਕੀ ਅੱਜ ਕੱਲ੍ਹ ਕੀ ਰਿਪੋਰਟ ਹੈ ਵਰਲਡ ਦੀਆਂ ਜਿਹੜੀਆਂ ਮੋਨੀਟਰਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਕਿੱਥੇ ਰੱਖ ਰਹੀਆਂ ਨੇ ਇਹਨਾਂ ਨੂੰ। ਜੀ ਜੀ ਸੋ ਜਸਟ ਇਹ ਅਪਸ ਐਂਡ ਡਾਊਨਸ ਹੁੰਦੇ ਨੇ। ਜੇ ਮੂਵਮੈਂਟ ਦੇ ਵਿੱਚ ਥੋੜਾ ਬਹੁਤ ਠਹਿਰਾਵ ਆਇਆ ਹੈ ਜਾਂ ਥੋੜਾ ਬਹੁਤ ਜਿਹੜਾ ਹੈ ਉਸ ਦੇ ਵਿੱਚ ਖੜੋਤ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਗੋਡੇ ਟੇਕ ਕੇ ਔਰ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਮੁਹਾਰਨੀ ਪੜ੍ਹਨੀ ਸ਼ੁਰੂ ਕਰ ਦਿਓ। ਜੀ ਸੋ ਦੂਸਰੀ ਗੱਲ ਜਿਹੜੀ ਇਹ ਕਹਿਣਾ ਹੈ ਕਿ ਜੀ ਸਿੱਖ ਰਾਜ ਨਹੀਂ ਕਰ ਸਕਦੇ, ਜਾਂ ਇਸ ਤੋਂ ਪਹਿਲਾਂ ਜਿਹੜਾ ਕਿਹਾ ਜੀ ਕਿ ਭਾਰਤ ਪਾਕਿਸਤਾਨ ਦੋਨੋਂ ਹੀ ਜਿਹੜੇ ਨੇ ਖਾ ਜਾਣਗੇ। ਇਰਾਕ ਨੇ, ਕੁਵੈਤ, ਹਾਲਾਂਕਿ ਕੁਵੈਤ ਹਮੇਸ਼ਾ ਇਰਾਕ ਦਾ ਹਿੱਸਾ ਸੀ, ਪਰ ਜਿਹੜੀ ਮਿਸਚਿਫ ਹੋਈ ਫਸਟ ਵਰਲਡ ਵਾਰ ਤੋਂ ਬਾਅਦ, ਮੈਪ ਮੇਕਿੰਗ ਕਲੋਨੀਅਲ ਹੋਈ, ਕੁਵੈਤ ਨੂੰ ਅਲੱਗ ਦੇਸ਼ ਬਣਾਤਾ ਉਹਨਾਂ ਨੇ। ਇਰਾਕ ਨੇ ਜਾ ਕੇ, ਉਹ ਤਾਂ ਹਮੇਸ਼ਾ ਕਹਿੰਦੇ ਨੇ ਵੀ ਸਾਡਾ ਹਿੱਸਾ ਸੀ, ਉਹਨੂੰ ਉੱਤੇ ਕਬਜ਼ਾ ਕਰ ਲਿਆ। ਜੀ ਅਲਟੀਮੇਟਲੀ ਕੀ ਹਸ਼ਰ ਹੋਇਆ ਉਹਦਾ? ਜਦੋਂ ਦੁਨੀਆ 'ਚ ਦੇਸ਼ ਬਣ ਜਾਂਦੇ ਨੇ, ਵਰਲਡ ਦੇ ਨਕਸ਼ੇ ਦੇ ਉੱਤੇ ਉਹ ਆ ਜਾਂਦੇ ਨੇ, ਇਹ ਨਹੀਂ ਹੁੰਦਾ ਕਿ ਕੋਈ ਦੇਸ਼ ਜਾ ਕੇ ਦੂਜੇ ਨੂੰ ਖਾ ਜਾਏ। ਰਾਦਰ ਜਿਹੜਾ ਆਰਗੂਮੈਂਟ ਸਾਡਾ ਸਭ ਤੋਂ ਸਟਰੋਂਗ ਹੈ, ਜਿਹਦੇ ਥੱਲੇ ਅਲਟੀਮੇਟਲੀ ਅਮਰੀਕਨਾਂ ਨੇ ਜਾਂ ਵੈਸਟਰਨ ਵਰਲਡ ਨੇ ਇੱਕ ਦਿਨ ਖਾਲਿਸਤਾਨ ਨੂੰ ਮਾਨਤਾ ਦੇਣੀ ਹੈ, ਉਹਨੂੰ ਉਹ ਸਭ ਤੋਂ ਵੀਕ ਆਰਗੂਮੈਂਟ ਬਣਾ ਰਹੇ ਨੇ। ਸਾਡਾ ਸਟਰੋਂਗੈਸਟ ਆਰਗੂਮੈਂਟ ਇਹ ਹੈ ਕਿ ਇੰਡੀਆ ਔਰ ਪਾਕਿਸਤਾਨ 1000 ਸਾਲ ਦੀ ਹੌਸਟੈਲਿਟੀ, ਦੁਸ਼ਮਣੀ, ਹਾਕਮ और सब्जेक्ट मेंटेलिटी, मालक और नौकर जी, और दोनों इररिस्पॉन्सिबल न्यूक्लियर पावर्स ऑलरेडी 68 ਸਾਲਾਂ 'ਚ ਕਸ਼ਮੀਰ ਦੇ ਮੁੱਦੇ ਤੇ ਕਿੰਨੀਆਂ ਲੜਾਈਆਂ ਲੜ ਚੁੱਕੇ ਨੇ। ਜੀ ਜੀ ਔਰ ਇਹਨਾਂ ਨੇ ਅਲਟੀਮੇਟਲੀ ਕੋਈ ਵੀ ਲੜਾਈ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਣੀ, ਉਹ ਜਿਹੜੀ ਹੈ ਨਿਊਕਲੀਅਰ ਹੋਏਗੀ, ਉਹ ਉਸ ਧਰਤੀ ਦੇ ਉੱਤੇ ਇੱਕ ਡਿਜ਼ਾਸਟਰ ਪੈਦਾ ਕਰੇਗੀ। ਇਹਨਾਂ ਦੀ ਐਪਲ ਪਾਈ 'ਚ ਵੀ ਨਿਊਕਲੀਅਰ ਰੇਡੀਏਸ਼ਨ ਆਣਗੀਆਂ। ਜੀ ਇਸ ਲਈ ਖਾਲਿਸਤਾਨ ਇੱਕੋ ਇੱਕ ਆਨਸਰ ਹੈ, ਕਿਉਂਕਿ ਸਾਡੀ ਕੋਈ ਬਿਲਟ ਇਨ ਹੌਸਟਿਲਿਟੀ ਦੋਨਾਂ ਨਾਲ ਨਹੀਂ ਹੈ, ਜੀ ਨਾ ਸਪਿਰਿਚੁਅਲ ਹੈ। ਪੋਲੀਟੀਕਲ ਸਾਡੀ ਜ਼ਰੂਰ ਸਟਰਗਲ 17ਵੀਂ 18ਵੀਂ ਸਦੀ 'ਚ ਮੁਗਲਾਂ ਅਫਗਾਨਾਂ ਨਾਲ ਸੀ, ਅੱਜ ਇੰਡੀਅਨ ਸਟੇਟ ਦੇ ਨਾਲ ਹੈ ਕਿ ਵੀ ਤੁਸੀਂ ਵਾਹਗਾ ਤੋਂ ਲੈ ਕੇ ਹੁਸੈਨੀਵਾਲਾ ਤੋਂ ਜਾ ਕੇ ਗੁਜਰਾਤ ਲਖਪਤ ਤੱਕ ਉਸ ਡੈਜ਼ਰਟ 'ਚ 15 ਮਾਈਲ ਦੀ ਪੱਟੀ ਦੇ ਕੇ ਸਮੁੰਦਰ ਤੱਕ ਐਕਸੈਸ ਦੇ ਕੇ ਇੱਕ ਬਫਰ ਸਟੇਟ ਕ੍ਰੀਏਟ ਕਰ ਦਿਓ ਤਾਂ ਕਿ ਦੋਨੋਂ ਇਰਰਿਸਪੌਂਸਿਬਲ ਹੌਸਟਾਈਲ ਨਿਊਕਲੀਅਰ ਪਾਵਰਸ ਦੂਰ ਹੋ ਜਾਣ। ਇਹ ਆਨਸਰ ਹੈ। ਜਿਹੜਾ ਤੁਹਾਡਾ ਸਭ ਤੋਂ ਸਟਰੋਂਗ ਆਰਗੂਮੈਂਟ ਹੈ ਉਹਨੂੰ ਇਹ ਵੀਕਰ ਕਰਕੇ, ਇਹ ਸ਼ੈਤਾਨੀਅਤ ਦਾ ਨਤੀਜਾ ਹੁੰਦਾ ਹੈ ਕਿ ਜੀ ਸਿੱਖਾਂ ਨੇ ਰਾਜ ਲੈ ਵੀ ਲਿਆ ਤੇ ਕੀ ਕਰਨਗੇ? ਤੁਹਾਨੂੰ ਪਹਿਲਾਂ ਰਾਜ ਲੈ ਕੇ ਕੀ ਨਹੀਂ ਕੀਤਾ? ਜੀ ਜੀ ਜੇ ਤੁਹਾਨੂੰ ਹਰ ਚੀਜ਼ ਦੇ ਵਿੱਚ ਤੁਹਾਡੀ ਆਖੀ ਟੇਢੀ ਹੈ, ਭੈਂਗੇ ਹੋ ਤੁਸੀਂ, ਤੁਹਾਨੂੰ ਹਰ ਚੀਜ਼ ਜਿਹੜੀ ਨੈਗੇਟਿਵ ਨਜ਼ਰ ਆਉਂਦੀ ਹੈ, ਫਿਰ ਜਾਂ ਤਾਂ ਭੈਂਗੇਪਨ ਦਾ ਇਲਾਜ ਕਰਾਓ, ਆਪਰੇਸ਼ਨ ਕਰਾਓ ਆਪਣਾ, ਜੀ ਜੀ ਸਰਜਰੀ ਕਰਾਓ, ਹੈਗੀ ਅੱਜ ਕੱਲ ਭੈਂਗੇਪਨ ਦਾ ਵੀ ਇਲਾਜ ਹੈ ਜੀ। ਤੇ ਅਦਰਵਾਈਜ਼ ਇਹ ਜਿਹੜਾ ਪਾਰਟ ਹੈ, ਆਪ ਤੁਸੀਂ ਲੀਹੋਂ ਲੱਥੇ ਹੋ, ਤੁਹਾਡੇ ਨਿੱਕੇ ਨਿੱਕੇ ਤੁਸੀਂ ਫਰਾਡ ਕਰਦੇ ਹੋ, ਦਿਖਾਉਂਦੇ ਸੰਗਤਾਂ ਨੂੰ ਕੁਛ ਹੋ, ਪੈਸੇ ਕਿਸੇ ਹੋਰ ਪਾਸਿਓਂ ਇਕੱਠੇ ਕਰਦੇ ਹੋ ਤੇ ਗੱਲਾਂ ਤੁਸੀਂ ਜਿਹੜੀਆਂ ਨੇ ਉਹ ਮੂਵਮੈਂਟ ਨੂੰ ਡੀਰੇਲ ਕਰਨ ਦੀਆਂ ਕਰਦੇ ਹੋ। ਹਾਂ, ਇੱਕ ਗੱਲ ਉਹਨਾਂ ਨੇ ਜ਼ਰੂਰ
ਠੀਕ ਕਹੀ ਹੈ ਔਰ ਉਹਦਾ ਕੋਈ ਖਾਲਿਸਤਾਨ ਦੇ ਬਣਨ ਜਾਂ ਨਾ ਬਣਨ ਨਾਲ ਕੋਈ ਤਾਲੁਕ ਨਹੀਂ ਹੋਣਾ ਚਾਹੀਦਾ ਵੀ ਆਰਐਸਐਸ ਜਿਹੜੀ ਸਾਰੇ ਹੀ ਖਿੱਤਿਆਂ ਦੇ ਵਿੱਚ ਫੈਲੀ ਹੋਈ ਹੈ, ਧਾਰਮਿਕ ਸਮਾਜਿਕ ਦੂਜਾ ਮੂਲ ਹਿੰਦੂ ਮੂਲਵਾਦੀ ਜਥੇਬੰਦੀ ਹੈ, 70-80 ਸਾਲ ਦੀ ਉਹਨਾਂ ਦੀ ਮਿਹਨਤ ਹੈ ਜੀ। ਉਹਨਾਂ ਨੇ ਇੱਕ ਥੀਮ ਹਿੰਦੂਤਵਾ ਦਾ ਰੱਖਿਆ, ਉਹਦੇ ਤੇ ਅੱਗੇ ਵਧੇ ਨੇ। ਸੋ ਸਾਡੇ ਕੋਲ ਜਿਹੜਾ ਗ੍ਰਾਸ ਰੂਟ ਲੈਵਲ ਤੇ ਗਲੋਬਲੀ ਜਿਹੜਾ ਸਾਡੇ ਧਾਰਮਿਕ ਔਰ ਖਾਲਿਸਤਾਨ ਦੇ ਨੇ, ਇਹ ਵੀ ਇਸੇ ਲਈ ਲੋੜ ਹੈ, ਇਸ ਲਈ ਨਹੀਂ ਕਿ ਹਿੰਦੁਸਤਾਨ ਨੂੰ ਖਾਲਿਸਤਾਨ ਬਣਾਉਣਾ ਹੈ, ਇਸ ਲਈ ਕਿ ਖਾਲਿਸਤਾਨ ਦੇ ਮੁੱਦੇ ਤੇ ਸਾਡੀ ਸਟਰੈਂਥ ਜਿਹੜੀ ਹੈ ਉਹ ਬਣਾਉਣ ਦੇ ਲਈ ਇਸ ਕਿਸਮ ਦੀ ਡੀਪ ਰੂਟਡ ਸਿੱਖ ਸੰਗਤਾਂ ਦੇ ਵਿੱਚ ਇਸ ਦੀਆਂ ਜੜ੍ਹਾਂ ਹੋਣ ਜਥੇਬੰਦੀ ਦੀ ਲੋੜ ਹੈ। ਸੋ ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਪਾਸੇ ਵੱਲ ਸਾਡਾ ਧਿਆਨ ਦਿੱਤਾ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ।